ਤਾਂ ਫਿਰ ਕਿੰਨੀ ਉਮਰ ਸੀ ਜਦੋਂ ਤੁਸੀਂ ਉੱਥੋਂ ਆਏ? ਮੈਂ 14 ਸਾਲਾਂ 14 ਸਾਲਾਂ ਦਾ ਸੀਗਾ। ਪੜ੍ਹਦੇ ਪੁੜ੍ਹਦੇ ਸਕੂਲੇ ਵੀ ਜਾਂਦੇ ਹੁੰਦੇ ਸੀ ਕਿ ਨਹੀਂ? ਕਿੰਨੀ ਕੁ ਦੇਰ? ਥੋੜਾ ਚਿਰ। ਤੇ ਉਹ ਲੰਬੜਦਾਰੀ ਉਦੋਂ ਵੀ ਆਪਣੇ ਉੱਥੇ ਆਪਣੇ ਕੋਲੇ ਸੀ ਸ਼ੁਰੂ ਤੋਂ ਹੀ? ਹਾਂ, ਜੱਦੀ ਪੁਸ਼ਤੀ ਜਾਣੀ ਲੰਬੜਦਾਰ ਆ। ਠੀਕ, ਸਹੀ। ਤੇ ਬਰਾਲੋਂ ਪਿੰਡ ਜ਼ਿਲ੍ਹਾ ਕਿਹੜਾ ਸੀਗਾ? ਜਲੰਧਰ? ਜਲੰਧਰ। ਕਿੰਨੀ ਕੁ ਦੂਰ ਸੀ ਜਲੰਧਰ ਤੋਂ? ਪਿੰਡ ਆਪਣਾ ਕਿੰਨੀ ਕੁ ਦੂਰ ਸੀ? 14-15 ਮੀਲ। ਤਹਿਸੀਲ ਸਾਡੀ ਫਗਵਾੜਾ ਸੀ। ਫਗਵਾੜਾ। ਉਹ ਸੱਤ ਏਦਾਂ ਸੀ ਜਿੱਦਾਂ ਇੱਥੋਂ ਜੱਫਾਪੁਰ। ਜੱਫਾਪੁਰ ਯਾਨੀ 5-6 ਕਿਲੋਮੀਟਰ ਸੀਗੀ। ਕਿਹੜੀ? ਮਿਲ ਬੜੀ ਸੀ ਗੰਨੇ ਦੀ। ਗੰਨੇ ਦੀ ਮਿਲ ਕਿਤੇ ਇਲਾਕੇ 'ਚ ਹੀ ਨਾ ਸੀ ਉੱਧਰ। ਅੱਛਾ, ਸਾਡੇ ਇਲਾਕੇ ਆਲੇ ਦੁਆਲੇ ਪਿੰਡ ਕਿਹੜੇ ਕਿਹੜੇ ਸੀ ਗਦਿਆਣੀ ਦੇ? ਨਹੀਂ, ਬਰਾਲੋਂ ਸੱਚ ਤੁਹਾਡਾ ਆਪਣਾ ਪਿੰਡ ਆ, ਤੇ ਬਰਾਲੋਂ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀਗੇ? ਬਲਾਕੀਪੁਰ ਸਾ, ਕਟਾਰੀਆਂ ਸੀਆਂ। ਅੱਛਾ, ਹੋਰ ਕਈ ਪਿੰਡ ਤਾਂ ਭੁੱਲੇ ਹੋਏ। ਆਪਣੇ ਪਿੰਡ 'ਚ ਸਾਰੇ ਗੁੱਜਰ ਹੀ ਰਹਿੰਦੇ ਸੀ ਜਾਂ ਕਿ ਸਾਡੇ ਸਾਰੇ ਗੁੱਜਰ? ਹੋਰ ਬਰਾਦਰੀ ਸਿੱਖ ਜਾਂ ਹਿੰਦੂ ਨਹੀਂ ਸੀਗੇ? ਬਲਕਿ ਸਾਡੇ ਪਿੰਡ ਦੇ ਵਿੱਚ, ਸਾਡੇ ਇਲਾਕੇ 'ਚ 22 ਪਿੰਡ ਸੀ ਗੁੱਜਰਾਂ ਦੇ। ਲਗਾਤਾਰ ਮਤਲਬ ਇਕੱਠੇ ਪਿੰਡ 22 ਸੀਗੇ? ਹਾਂ, 22 ਸਦਾ ਦਾ। ਠੀਕ ਆ, ਠੀਕ। ਹਿੰਦੁਸਤਾਨ 'ਚ ਵੀ ਸਾਡਾ ਹਾਂ ਜਿਹੜਾ ਇਲਾਕਾ ਸਭ 22 ਸਦਾ ਦਾ ਸੀ। ਸਹੀ। ਗੁੱਜਰਾਂ ਦੇ 22 ਪਿੰਡ। ਉਹ ਗੱਲਾਂ ਬਾਤਾਂ ਵੀ ਚੇਤੇ ਆ ਉੱਥੋਂ ਦੀਆਂ? ਕੋਈ ਗੱਲਾਂ ਬਾਤਾਂ ਨਹੀਂ ਚੇਤੇ ਐਡੀਆਂ। 14 ਸਾਲ ਆਉਣ ਦਾ ਤਾਂ ਪਤਾ ਹੀ ਹੋਣਾ ਜਦੋਂ ਆਏ ਸੀ? ਹਾਂ, ਉਹ ਤਾਂ ਪਤਾ ਪੂਰਾ। ਅੱਛਾ, ਸਿੱਧੇ ਪਾਕਿਸਤਾਨ 'ਚ ਆ ਕੇ ਇੱਥੇ ਆਪਣੇ ਪਿੰਡ ਐਸੇ 'ਚ ਹੀ ਆਏ ਸੀ ਜਾਂ ਕਿਸੇ ਹੋਰ ਪਿੰਡ 'ਚ ਪਹਿਲੇ ਆਏ ਸੀ? ਬੜੇ ਘੁੰਮਦੇ ਰਹੇ ਪੁੱਤ, ਕਿਤੇ ਇੱਥੇ ਆਉਣੇ ਦਾ ਦੁੱਖ ਸਾਹ। ਹੁਣ ਵੀ ਗਏ, ਹੁਣ ਵੀ ਗਏ। ਜਾਨ ਦਾ ਫਿਕਰ ਸੀ? ਜਾਨ ਦਾ ਫਿਕਰ। ਸਹੀ। ਜਾਨ ਦਾ ਫਿਕਰ। ਆਪਣੀਆਂ ਜਾਨਾਂ ਲੈ ਕੇ ਆਏ ਆ? ਹਾਂ, ਜਾਨਾਂ ਲੈ ਕੇ। ਤੇ ਤਾਂ ਜੀ ਰਾਹ ਦੇ ਵਿੱਚ ਕੋਈ ਬੰਦੇ ਜਿਹੜੇ ਮਾਰਾ ਮਾਰੀ ਕਰਦੇ ਸੀ, ਕੋਈ ਉਹ ਵੀ ਦੇਖੇ ਜਾਂ ਕਿ ਨਹੀਂ? ਹਾਂ ਬਈ, ਕੋਈ ਨਹੀਂ। ਅੱਛਾ, ਮਾਰਾ ਮਾਰੀ ਨਹੀਂ ਕਰਦੇ ਸੀ ਸਾਡੇ ਹਿੰਦੂ ਲੋਕ। ਹਾਂ, ਹਿੰਦੂ ਲੋਕ। ਹਿੰਦੂ ਉਹ ਤਾਂ ਕਰਦੇ ਸੀ। ਨਹੀਂ, ਮੈਂ ਕਿਹਾ ਕੋਈ ਰਾਹ ਦੇ ਵਿੱਚ ਮਰੇ ਹੋਏ ਬੰਦੇ ਦੇਖੇ, ਵੱਡੇ ਟੁੱਕੇ? ਨਹੀਂ। ਅੱਛਾ, ਅਸੀਂ ਨਹੀਂ ਦੇਖੇ। ਠੀਕ। ਚਾਚੇ ਨਕਸ਼ਬੰਦ ਦੀ ਉਮਰ ਕਿੰਨੀ ਸੀ? 12 ਸਾਲਾਂ ਦਾ ਸੀ। ਤਾਂ ਹੌਲਦਾਰ ਉੱਥੇ ਹੀ ਫੌਜ ਸੀ ਜਾਂ ਇੱਥੇ ਪਾਕਿਸਤਾਨ 'ਚ? ਉੱਥੇ ਸੀ। ਠੀਕ। ਮਾੜੀ ਜੀ ਕੋਈ ਚੰਗੀ ਮਾੜੀ ਗੱਲ ਨਹੀਂ ਨਾ, ਯਾਦ ਵਾ। ਅੱਛਾ, ਯਾਦ ਹੀ ਨਹੀਂ। ਉਹ ਕਪੀ ਬਈ। ਅੱਛਾ, ਤੇ ਉੱਥੇ ਆਪਣਾ ਪਿੰਡ 'ਚ ਹੀ ਸਕੂਲ ਸੀ ਜਾਂ ਕਿਸੇ ਅਗਲੇ ਪਿੰਡ ਜਾਂਦੇ ਹੁੰਦੇ ਸੀ? ਘੁੰਮਣਾ। ਅੱਛਾ, ਠੀਕ। ਤੁਹਾਨੂੰ ਅਚਾਨਕ ਹੀ ਪਤਾ ਲੱਗਾ ਜਾਂ ਪਹਿਲੇ ਹੀ ਪਤਾ ਸੀ ਵੀ ਹੁਣ ਉੱਥੇ ਨੂੰ ਆਪਾਂ ਚੱਲ ਜਾਣਾ, ਪਿੰਡ ਛੱਡਣਾ ਪੈਣਾ ਮੁਲਕ? ਅੱਛਾ, ਆ ਜਾ ਉਰੇ, ਆ ਜਾ। ਬਲਾਲ ਦੇ ਨਾਲ ਚਲਾ ਗਿਆ, ਪਤਾ ਨਹੀਂ ਹੁਣ ਉੱਥੇ ਮਰਬੇ ਹੀ ਜਾਏ, ਘਰ ਹੀ ਜਾ ਕਿਤੇ। ਤਾਇਆ ਉੱਥੇ ਵੀ ਜ਼ਿਮੀਂਦਾਰ ਹੀ ਸੀਗਾ ਆਪਣਾ? ਅੱਛਾ, ਸਰਕਾਰੀ ਨੌਕਰੀ ਨਹੀਂ ਸੀ ਤਾਇਆ ਹੌਲਦਾਰ ਤੋਂ ਇਲਾਵਾ? ਇਹਨਾਂ ਦੀ ਸੀਗੀ ਬਸ। ਠੀਕ ਹੋ ਗਿਆ। ਫੌਜ ਵਿੱਚ ਕੀਤੀ ਆ? ਅੱਛਾ, ਯਾਨੀ ਤੁਹਾਡੇ ਆਪਣੇ ਬਾਬਾ ਜੀ ਨੇ ਵੀ ਫੌਜ ਵਿੱਚ ਕੀਤੀ ਹੈ ਨੌਕਰੀ? ਠੀਕ ਹੋ ਗਿਆ। ਉਦੋਂ ਤਾਂ ਫੌਜ ਵਿੱਚ ਬੜਾ ਮਤਲਬ ਧੱਕੇ ਨਾਲ ਹੀ ਜਾਂਦੇ ਹੁੰਦੇ ਸੀ ਬੰਦਿਆਂ ਨੂੰ? ਕਦਰ ਬਹੁਤ ਸੀ ਬਾਈ। 1947 ਜਦੋਂ ਤੁਸੀਂ ਇੱਧਰ ਆਏ ਸੀ, ਉਦੋਂ ਜਿਹੜੀ ਟ੍ਰੇਨ ਵਾਲੀ ਗੱਲ ਸੁਣਾਉਂਦੇ ਨੇ ਉਹ ਸੁਣਾਓ। ਉਹ ਕੀ ਆ, ਇੱਥੇ ਗੋਜਰੇ ਸੀਗੇ। ਕੀ ਮਾੜੀ ਦੱਸੋ ਤਾਂ। ਉਹ ਮਾੜੀ ਜੀ ਸੀਗੀ ਇਹ ਭਈ ਰਜਾਕਾਰਾਂ 'ਚ। ਅੱਛਾ, ਚਲੋ ਜੀ ਜਾਣਾ।
ਹਾਂ ਚਲੇ ਚਲੇ ਜਾਂਦੇ ਸੀਗੇ। ਅੱਛਾ ਤੇ ਆ ਗਿਆ ਫਿਰ ਇੱਥੇ ਪਿੰਡ 'ਚ ਸਾਡੇ ਫੌਜ ਲਾਪੀ ਪਰੇਡ ਕਰਾਉਣ। ਅੱਛਾ ਇਹ ਹੋ ਗਿਆ ਫਿਰ ਇੱਥੇ ਇੱਥੇ ਘਣੀਏ ਹਾਂ ਹੂੰ ਫਿਰ ਜਿਹੜੇ ਬੰਦੇ ਆ ਸੁਲੇਮਾਨ ਸੀਗਾ ਹੂੰ ਇਹ ਪਰੇਡ ਕਰਾਉਂਦਾ ਸਾ। ਸੁਲੇਮਾਨ ਆਪਣੇ ਲਾਦੀਆਂ ਵਾਲਾ ਅੱਛਾ ਇਹ ਵੀ ਫੌਜੀ ਅੱਛਾ ਇਹ ਫੌਜੀ ਸੀ ਬਾਬਾ ਜੀ ਕਹਿੰਦੇ ਨਾਮੀ ਗ੍ਰਾਮੀ ਫੌਜੀ ਸੀ। ਫੌਜ ਵਿੱਚ ਸੀਗਾ ਜੀ। ਇੱਥੇ ਆਪਣੇ ਪਿੰਡ ਵਿੱਚ ਬਸ਼ਿੰਦੇ ਤਾਂ ਫਿਰ ਨਾਈਆਂ ਦੇ ਘਰ ਸੀਗੇ ਨਾਈਆਂ ਦੇ ਧੋਬਿਆਂ ਦੇ ਧੋਬੇ ਵੀ ਹੈਗੇ ਸੀਗੇ ਧੋਬੇ ਵੀ ਤੇ ਸਾਈਆਂ ਦੇ ਸੀਗੇ ਇੱਕ ਰਾਈਆਂ ਦਾ ਘਰ ਸੀ ਉਮਰ ਰਾਈਕਿਆਂ ਦਾ ਠੀਕ ਲੋਹਾਰਾਂ ਦੇ ਸੀਗੇ ਬਾਕੀ ਲੋਹਾਰਾ ਦੇ ਉਹ ਜਿਹੜੇ ਮਰਾਸੀ ਆਪਣੇ ਪਿੰਡ ਆ ਉਹ ਉਹ ਵੀ ਬਸ਼ਿੰਦੇ ਹੀ ਉਹ ਵੀ ਪਿੰਡ ਇੱਥੋਂ ਦੇ ਹੀ ਆ ਠੀਕ ਉਹ ਦੱਸਦੇ ਕਹਿੰਦੇ ਤਕੀਆ ਹਲੇ ਵੀ ਹੈਗਾ ਆ ਜਿਹੜੇ ਤਕੀਏ ਪਿੰਡਾਂ 'ਚ ਹੁੰਦੇ ਸੀ ਨਾ ਤਕੀਆ ਸਾਡੇ ਵੀ ਹੈਗਾ ਆ ਉਹ ਹੁਣ ਤਾਂ ਮਸਜਿਦ ਵੀ ਹੈਗੀ ਆ ਮਸਜਿਦ ਵੀ ਤਕੀਆ ਵੀ ਮਸਜਿਦ ਵੀ ਖੂਹ ਵੀ ਸੀਗਾ ਹਾਂ ਤਕੀਏ 'ਚ ਵੀ ਖੂਹ ਸੀਗਾ। ਹਾਂ ਬਹੁਤ ਸ਼ਾਨਦਾਰ ਪਈ ਸੀ ਸਾਡੇ ਪਿੰਡ ਦੇ ਰਾਜ ਸੀ ਉਹ ਮੂਹਰੇ ਅੱਛਾ ਉਹਨਾਂ ਨੂੰ ਫਿਰ ਬਣਾਇਆ ਉਹਨੂੰ ਰੰਗ ਇਦਾਂ ਰੱਬ ਜਿੱਦਾਂ ਹੋਣੇ ਠੀਕ ਕਰਕੇ ਪੂਰੀ ਰੀਝ ਨਾਲ ਬਣਾਈ ਸੀ